ਸਾਊਦੀ ਦਾਰੁਲ ਹੁਕੂਮਤ ਰਿਆਜ਼ ਵਿੱਚ ਅਮਰੀਕੀ ਸਫਾਰਤਖਾਨੇ ਉੱਤੇ ਡਰੋਨ ਹਮਲਾ। ਧਮਾਕੇ ਦੇ ਬਾਅਦ ਅੱਗ ਭੜਕ ਉੱਠੀ। ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਸਾਊਦੀ ਹੁਕਾਮ ਦੇ ਮੁਤਾਬਿਕ ਅਮਰੀਕੀ ਸਫਾਰਤਖਾਨੇ ਦੀ ਇਮਾਰਤ ਨੂੰ ਜੁਜ਼ਵੀ ਨੁਕਸਾਨ ਪੜਿਆ। ਰਿਆਜ਼ ਵਿੱਚ ਸਾਊਦੀ ਸਿਕਿਉਰਿਟੀ ਫੋਰਸਿਸ ਤੇ ਹੈਲੀਕਾਪਟਰਸ ਦਾ ਫਿਜ਼ਾਈ ਗਸ਼ਤ ਸ਼ੁਰੂ। ਡਿਪਲੋਮੈਟਿਕ ਕੁਆਰਟਰ ਦੀ ਸਿਕਿਉਰਿਟੀ ਨੂੰ ਹਾਈ ਅਲਰਟ ਕਰ ਦਿੱਤਾ ਗਿਆ। ਸਾਊਦੀ ਵਜ਼ਾਰਤ ਦਿਫਾ ਦੇ ਮੁਤਾਬਿਕ 2 ਡਰੋਨ ਤੈਯਾਰੇ ਅਮਰੀਕੀ ਸਫਾਰਤਖਾਨੇ ਨਾਲ ਟਕਰਾਏ ਸਨ। ਸਾਊਦੀ ਅਰਬ ਦੇ ਮੁਖਤਲਿਫ ਇਲਾਕਿਆਂ ਉੱਤੇ 8 ਡਰੋਨ ਤੈਯਾਰਿਆਂ ਨਾਲ ਹਮਲਾ। ਸਾਊਦੀ ਵਜ਼ਾਰਤ ਦਿਫਾ ਦੇ ਮੁਤਾਬਿਕ ਦਾਰੁਲ ਹੁਕੂਮਤ ਰਿਆਜ਼ ਤੇ ਸ਼ਹਿਰ ਅਲ ਖਰਾਜ ਉੱਤੇ 8 ਡਰੋਨ ਤੈਯਾਰਿਆਂ ਨਾਲ ਹਮਲਾ ਕੀਤਾ ਗਿਆ। ਸਾਰੇ ਡਰੋਨ ਤੈਯਾਰਿਆਂ ਨੂੰ ਫਿਜ਼ਾ ਵਿੱਚ ਤਬਾਹ ਕਰ ਦਿੱਤਾ ਗਿਆ। ਰਾਬਤਾ ਆਲਮੀ ਇਸਲਾਮ ਦੀ ਸਾਊਦੀ ਅਰਬ ਤੇ ਖਲੀਜੀ ਮੁਲਕਾਂ ਉੱਤੇ ਹਮਲਿਆਂ ਦੀ ਮੁਜ਼ੰਮਤ। ਅਮਰੀਕੀ ਸਦਰ ਡੋਨਾਲਡ ਟਰੰਪ ਨੇ ਆਖਿਆ, ਰਿਆਜ਼ ਵਿੱਚ ਅਮਰੀਕੀ ਸਫਾਰਤਖਾਨੇ ਉੱਤੇ ਹਮਲੇ ਦਾ ਰੱਦ-ਏ-ਅਮਲ ਛੇਤੀ ਦਿਖਾਈ ਦੇਵੇਗਾ। ਰੱਦ-ਏ-ਅਮਲ ਵਿੱਚ ਅਮਰੀਕੀ ਫੌਜੀਆਂ ਦੀ ਹਲਾਕਤ ਦਾ ਵੀ ਬਦਲਾ ਸ਼ਾਮਿਲ ਹੋਵੇਗਾ। ਟਰੰਪ ਨੇ ਈਰਾਨ ਉੱਤੇ ਵੱਡੇ ਹਮਲਿਆਂ ਦਾ ਐਲਾਨ ਕਰ ਦਿੱਤਾ। ਅਮਰੀਕੀ ਨਾਇਬ ਸਦਰ JD ਵੈਂਸ ਕਹਿੰਦੇ ਨੇ ਕਿ ਅਸੀਂ ਇੰਜ ਦੇ ਤਨਾਜ਼ੇ ਵਿੱਚ ਦਾਖਲ ਨਹੀਂ ਹੋਵਾਂਗੇ ਜਿਹੜੀ ਬਰਸਾਂ ਜਾਰੀ ਰਹੇ। ਸਦਰ ਟਰੰਪ ਦਾ ਵਾਜ਼ਿਹ ਮਕਸਦ ਹੈ ਈਰਾਨ ਦੇ ਕੋਲ ਕਦੀ ਜੋਹਰੀ ਹਥਿਆਰ ਮੌਜੂਦ ਨਾ ਹੋਣ। ਅਮਰੀਕੀ ਵਜ਼ੀਰ ਖਾਰਜਾ ਮਾਰਕੋ ਰੂਬੀਓ ਦਾ ਵਾਸ਼ਿੰਗਟਨ ਵਿੱਚ ਮੀਡੀਆ ਨਾਲ ਗੱਲਬਾਤ। ਆਖਿਆ, ਈਰਾਨ ਉੱਤੇ ਹਮਲਾ ਦੁਨੀਆ ਦੇ ਤਹਫੁਜ਼ ਉੱਤੇ ਅਮਲ ਲਈ ਕੀਤਾ। ਈਰਾਨ ਉੱਤੇ ਪੇਸ਼ ਕੇ ਹਮਲਾ ਨਾ ਕਰਦੇ ਤਾਂ ਸਾਡੇ ਨੁਕਸਾਨ ਬਹੁਤ ਵੱਡਾ ਹੁੰਦਾ। ਈਰਾਨ ਦੇ ਕੋਲ ਮਿਜ਼ਾਈਲ ਐਟਮੀ ਤਾਕਤ ਹੋਵੇਗੀ ਤਾਂ ਉਹ ਦੁਨੀਆ ਨੂੰ ਯਰਗਮਾਲ ਬਣਾ ਲਵੇਗਾ। ਸਾਨੂੰ ਉਮੀਦ ਹੈ ਈਰਾਨੀ ਅਵਾਮ ਹੁਕੂਮਤ ਦਾ ਤਖਤਾ ਉਲਟ ਦੇਵੇਗੀ। ਈਰਾਨੀ ਅਵਾਮ ਨੂੰ ਸਾਡੀ ਮਦਦ ਦਰਕਾਰ ਹੈ ਤੇ ਸਾਡੇ ਦਰਵਾਜ਼ੇ ਖੁੱਲੇ ਨੇ। ਇਸਰਾਈਲ ਦੇ ਨਵੇਂ ਹਮਲੇ। ਤਹਿਰਾਨ ਵਿੱਚ ਇਰਾਨੀ TV ਹੈਡਕੁਆਰਟਰਸ ਉੱਤੇ ਕਾਰਵਾਈ ਦਾ ਦਾਅਵਾ। ਸਰਕਾਰੀ ਨਸ਼ਰਿਆਤੀ ਹੈਡਕੁਆਰਟਰ ਦੇ ਨੇੜੇ 2 ਧਮਾਕੇ ਸੁਣੇ ਗਏ। ਗੈਰ ਮੁਲਕੀ ਮੀਡੀਆ ਦੇ ਮੁਤਾਬਿਕ ਇਰਾਨੀ ਫੌਜੀ ਹੈਡਕੁਆਰਟਰ ਤੇ ਓਲਡ ਪਾਰਲੀਮੈਂਟ ਉੱਤੇ ਵੀ ਹਮਲੇ ਕੀਤੇ ਗਏ। ਇਸਰਾਈਲੀ ਹੁਕਾਮ ਦਾ ਕਹਿਣਾ ਹੈ ਕਿ ਵੱਡੇ ਪੈਮਾਨੇ ਤੇ ਇਰਾਨ ਦੇ ਮਿਜ਼ਾਈਲ ਲਾਂਚਰ ਤੇ ਮਿਜ਼ਾਈਲ ਤਬਾਹ ਕਰ ਦਿੱਤੇ ਗਏ। ਛੇਤੀ ਇਰਾਨ ਦੀ ਮਿਜ਼ਾਈਲ ਦਾਗਣ ਦੀ ਸਲਾਹੀਅਤ ਮਹਿਦੂਦ ਰਹਿ ਜਾਵੇਗੀ। ਇਰਾਨੀ ਹਲਾਲ ਅਹਿਮਦ ਦੇ ਮੁਤਾਬਿਕ ਹਮਲਿਆਂ ਵਿੱਚ 131 ਸ਼ਹਿਰੀਆਂ ਨੂੰ ਨਿਸ਼ਾਨਾ ਬਣਾਇਆ ਗਿਆ। ਅਮਰੀਕੀ B-1 ਤੈਯਾਰਿਆਂ ਨੇ ਇਰਾਨ ਦੇ ਬੈਲਿਸਟਿਕ ਮਿਜ਼ਾਈਲ ਲਾਂਚਰ ਨੂੰ ਨਿਸ਼ਾਨਾ ਬਣਾਇਆ। ਆਲਮੀ ਜੋਹਰੀ ਇਦਾਰੇ ਨੇ ਆਖਿਆ, ਇਰਾਨ ਨੂੰ ਜੋਹਰੀ ਤਨਸੀਬਾਤ ਦੇ ਤਬਾਹ ਜਾਂ ਨੂੰ ਨਿਸ਼ਾਨੇ ਬਣਾਉਣ ਦਾ ਕੋਈ ਇਸ਼ਾਰਾ ਨਹੀਂ ਮਿਲਿਆ। ਇਸਰਾਈਲ ਦਾ ਇਟਨ ਦਿਫਾਈ ਨਿਜ਼ਾਮ ਦਾ ਤਜਰਬਾ। ਅਰਬ ਮੀਡੀਆ ਦੇ ਮੁਤਾਬਿਕ ਇਸਰਾਈਲ ਨੇ ਲੇਜ਼ਰ ਟੈਕਨੋਲੋਜੀ ਦੇ ਜ਼ਰੀਏ ਇਰਾਨੀ ਰਾਕਟ ਮਾਰ ਸੁੱਟੇ। ਇਸਰਾਈਲ ਦੇ ਬੈਰੂਤ, ਜਨੂਬੀ ਤੇ ਮਸ਼ਰਕੀ ਲਬਨਾਨ ਵਿੱਚ ਫਿਜ਼ਾਈ ਹਮਲੇ। ਹੋਰ 21 ਅਫਰਾਦ ਜਾਂ ਬਹਕ। ईरान का मशरक़ वसत विच अमरीका के 6 फौजी अड्डियां उत्ते मिसाइलां नाल हमला। बहरीन, अराक, अमारात के कवैत विच अमरीकी अड्डियां नूं निशाना बनाया। इसराइली वज़ीर-ए-आज़म नेतन्याहू के दफ्तर फिजाई हैडकुआर्टर ते मिसाइल बरसा दिते। पासदाराने इनकलाब के मुताबिक नेतन्याहू के दफ्तर नूं मिसाइल नाल निशाना बनाया गया। पासदाराने इनकलाब दा अपना हरम्स नूं बाज़ाब्ता बंद करन दा ऐलान आ गया। ਜਿਹੜਾ ਜਹਾਜ਼ ਆਪਣਾ ਹਰਮਸ ਤੋਂ ਗੁਜ਼ਰੇਗਾ ਉਹਨੂੰ ਅਕਲਾ ਦੇਵਾਂਗੇ। ਅਮਰੀਕੀ ਮੀਡੀਆ ਦੇ ਮੁਤਾਬਿਕ ਇਰਾਨੀ ਹਮਲਿਆਂ ਵਿੱਚ 6 ਅਮਰੀਕੀ ਫੌਜੀ ਹਲਾਕ, 18 ਸ਼ਦੀਦ ਜ਼ਖਮੀ। ਅਮਰੀਕੀਆਂ ਦੀ ਆਪਣੇ ਸ਼ਹਿਰੀਆਂ ਨੂੰ ਮਸ਼ਰਕ ਵਸਤਾ ਤੇ 14 ਮੁਲਕਾਂ ਤੋਂ ਫੌਰੀ ਨਿਕਲਣ ਦੀ ਹਿਦਾਇਤ। इस्लामाबाद मरी चकवाल झेलम ते अटक पेच सर्च एंड कॉम्बिंग ऑपरेशन गैर कानूनी तौर पर मकीम अफगान शहरियों के शनाख्ती कार्ड ते रहायश रिकॉर्ड की जांच। मजमूई तौर पर 73 गैर कानूनी मकीम अफगान शहरी गिरफ्तार। खैरादारी कवानीन के तहत मुकदमात दर्ज। गैर कानूनी असलहा ते मंशियात बरामद। ऑपरेशन में पुलिस एलीट सेक्शंस रेंजर CTD ते इंटेलिजेंस इदारे शामिल।